ਇਸ ਤੋਂ ਅੱਗੇ ਚੱਲਦੇ ਹਾਂ ਕਿ ਅਮਰੀਕਾ ਦੇ ਅੰਦਰ ਤੁਸੀਂ ਰਹਿੰਦੇ ਹੋ। ਅਮਰੀਕਨ ਸੁਸਾਇਟੀ ਆਪਣੀ ਲੈਂਗੁਏਜ ਦੇ ਨਾਲ ਕਿਸ ਹੱਦ ਤੱਕ ਜੁੜੀ ਹੋਈ ਹੈ, ਔਰ ਉਹਦੇ ਅਗੇਂਸਟ ਜਿਹੜੀ ਪੰਜਾਬੀ ਸੁਸਾਇਟੀ ਹੈ, ਤੁਹਾਨੂੰ ਇਹਦੇ 'ਚ ਫਰਕ ਕੀ ਨਜ਼ਰ ਆਉਂਦਾ ਹੈ ਔਰ ਸਿਮਿਲੈਰਿਟੀਜ਼ ਕੀ ਨਜ਼ਰ ਆਉਂਦੀਆਂ? ਦੇਖੋ, ਇਹ ਡਿਪੈਂਡ ਕਰ ਰਿਹਾ ਜੇ ਫੈਮਿਲੀ ਟੂ ਫੈਮਿਲੀ। ਅੱਜ ਵੀ ਮੈਂ ਕਈ ਪਰਿਵਾਰਾਂ ਜਾਣਦਾ ਵਾਂ, ਬੜੇ ਮੇਰੇ ਜਿਹੜੇ ਕਰੀਬੀ ਵਾਕਫਕਾਰ ਨੇ, ਉਹਨਾਂ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬੀ ਦਾ ਇੱਕ ਵੀ ਅੱਖਰ ਨਹੀਂ ਆਉਂਦਾ ਜੀ। ਉਹਨਾਂ ਨੂੰ ਜਦੋਂ ਮਿਲੋ ਤੇ ਹਾਏ ਤੇ ਬਾਏ ਕਰਦੇ ਨੇ। ਮੇਰੀ ਆਦਤ ਹੈ ਬੜੀ ਮਜ਼ਾਕੀਆ ਜੀ, ਉਹ ਜਦੋਂ ਕਰਦੇ ਨਾ ਬਾਏ ਬਾਏ, ਤੇ ਮੈਂ ਅੱਗੋਂ ਕਹਿਣਾ ਵਾ 44 22 ਤੇ 22 44, ਤੇ ਜਾਂ ਮੈਂ ਪੰਜਾਬੀ ਕਹਿਣਾ 44 ਓਕੇ 44। ਵਾਹ 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 ਵਾਹ। they don't understand, but ਮੈਂ then I do explain ਕਿ ਇਹ ਤੂੰ 22 ਕਹਿ ਰਿਹਾ, means 22 plus 22 is equal to 44। ਸੋ ਮੈਂ ਆਪਣੀ ਉਹ ਭੈੜੀ ਆਦਤ ਤੋਂ ਮਜ਼ਾਕੀਆ ਕਰਨ ਤੋਂ ਬਾਅਦ ਨਹੀਂ ਹੁੰਦਾ। ਇਹ ਆਦਤ ਅੱਛੀ ਹੈ ਕਿ ਇਸ ਤਰੀਕੇ ਨਾਲ ਕਮ ਸੇ ਕਮ ਉਹਨਾਂ ਨੂੰ ਇਹ ਫੀਲਿੰਗ ਤੇ ਹੋਏਗੀ ਨਾ ਕਿ ਅਸੀਂ ਉਹ 22 ਜਿਹੜੇ ਸਾਡੇ ਪੰਜਾਬੀ ਵਾਲੇ ਨੇ ਇਹ ਉਹ ਲੈ ਕੇ ਬੈਠੇ। ਅੱਛਾ, ਹੁਣ ਮੈਨੂੰ ਕੋਈ ਕਰਦਾ ਨਾ, ਉਹ ਕਹੇਗਾ ਹਾਏ, ਮੈਂ ਕਹਿੰਦਾ ਹਾਏ। ਮੈਂ ਉਹਨਾਂ ਨੂੰ ਪੁੱਠਾ ਲੈ ਕੇ ਨਾ ਪੈਣਾ, ਆਈ ਮੇਕ ਫੁੱਲ, ਮਤਲਬ ਮਜ਼ਾਕ ਉਡਾਉਣਾ ਜੀ ਉਹਨਾਂ ਦੇ ਨਾਲ, ਉਹਨਾਂ ਦੇ ਬੱਚਿਆਂ ਦਾ ਵੀ, ਵੱਡਿਆਂ ਦਾ ਵੀ। ਈਵਨ ਗੁਰੂ ਘਰਾਂ ਦੇ ਵਿੱਚ ਬਜਾਏ ਇਸ ਤੇ ਕਿ ਉਹ ਮੈਨੂੰ ਆ ਕੇ ਸਤਿ ਸ੍ਰੀ ਅਕਾਲ ਕਰਨ, ਉਹ ਵੀ ਉੱਥੇ ਮਿਲਿਆ ਕੋਈ ਹਾਏ ਬਾਏ, ਮੈਂ ਉਹਨਾਂ ਨੂੰ ਫਿਰ ਟਿਕਾਣੇ ਲਿਆਉਣਾ ਵਾ ਹੌਲੀ ਹੌਲੀ। ਪਰ ਜਿਹੜੇ ਲੋਕ ਕਮਿਟਮੈਂਟ ਵਾਲੇ ਨੇ, ਕਈ ਐਸੇ ਪਰਿਵਾਰ ਨੇ, ਅਸੀਂ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਦੀਆਂ ਕਲਾਸਿਸ ਲਗਾਉਂਦੇ ਹਾਂ ਜੀ, ਬਕਾਇਦਾ ਸਕੂਲ ਖੋਲ੍ਹਿਆ ਹੋਇਆ ਹੈ, ਉਹਦੀ ਬੜੀ ਮਾਕੂਲ ਫੀ ਰੱਖੀ ਹੋਈ ਹੈ। ਜਿਹੜੇ ਮਾਪੇ ਫੀ ਵੀ ਇਸ ਕਰਕੇ ਰੱਖੀ ਹੈ ਕਿ ਮਾਪੇ ਫਿਰ ਕਮਿਟਡ ਹੋ ਜਾਂਦੇ ਨੇ, ਜੇ ਪੈਸਾ ਦੇਣਗੇ ਨਾ ਫਿਰ ਉਹਨਾਂ ਨੂੰ ਆਏਗਾ ਕਿ ਭਾਵੇਂ ਉਹ ਫੀ ਦਿੱਤੀ ਹੈ ਤੇ ਹੁਣ ਬੱਚਾ ਜ਼ਰੂਰ ਲੈ ਕੇ ਜਾਓ। ਜੇ ਫ੍ਰੀ ਕਰ ਦਿਓ ਤੇ ਉਹ ਫਿਰ ਕਈ ਵਾਰੀ ਆਉਂਦੇ ਹੀ ਨਹੀਂ, ਪੈਸਾ ਦੇ ਕੇ ਫਿਰ ਉਹ ਕਹਿਣਗੇ ਚੰਗਾ ਜ਼ਰੂਰ ਲੈ ਕੇ ਜਾਓ। ਅਸੀਂ ਉਹਨਾਂ ਨੂੰ ਗੁਰਮੁਖੀ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਹਾਂ। ਇੱਕ ਲੁਤਫ ਵਾਲੀ ਗੱਲ ਦੱਸਾਂ, ਪਿੱਛੇ ਜੇ ਇੱਕ ਮੈਨੂੰ ਨੌਜਵਾਨ ਦਾ ਨਾਂ ਨਹੀਂ ਯਾਦ, ਲਾਹੌਰ ਤੋਂ ਇੱਕ ਮੁਸਲਮਾਨ ਲੜਕਾ ਇੱਥੇ ਆ ਕੇ ਉਹਨੇ ਯੂਨੀਵਰਸਿਟੀ ਵਿੱਚ ਉਹਨੇ ਦਾਖਲਾ ਲਿਆ ਜੀ। ਉਹ ਕਦੀ ਗਾਏ ਬਗਾਏ ਗੁਰਦੁਆਰੇ ਆ ਜਾਂਦਾ ਹੈ। ਰੀਸੈਂਟਲੀ ਉਹਨੇ ਇੱਕ ਮਹੀਨਾ ਹੋਇਆ ਹੈ, ਉਹਨੇ ਗੁਰਦੁਆਰੇ ਦੀ ਮੈਨੇਜਮੈਂਟ ਨੂੰ ਅਪਰੋਚ ਕਰਕੇ ਕਿਹਾ ਕਿ ਜੇ ਕਿਸੇ ਨੇ ਸ਼ਾਹਮੁਖੀ ਸਿੱਖਣੀ ਹੋਵੇ ਤੇ ਉਹ ਆਨਲਾਈਨ ਕਲਾਸਿਸ ਦੇ ਦੇਗਾ। ਜ਼ਬਰਦਸਤ। ਮੈਨੂੰ ਨਹੀਂ ਪਤਾ ਕਿੰਨਿਆਂ ਨੂੰ ਐਨਰੋਲਮੈਂਟ ਕੀਤਾ ਜਾਂ ਨਹੀਂ ਕੀਤਾ, ਪਰ ਮੈਨੂੰ ਇਹ ਚੰਗਾ ਇੱਕ ਕਦਮ ਲੱਗਾ ਹੈ ਕਿ ਥਰੂ ਗੁਰਦੁਆਰਾ ਇੱਕ ਨੌਜਵਾਨ ਨੇ ਆਫਰ ਕੀਤਾ ਹੈ, ਉਹ ਵੀ ਫੀ ਚਾਰਜ ਕਰੇਗਾ। ਕਿੰਨਿਆਂ ਨੇ ਐਨਰੋਲ ਕੀਤਾ ਕਿ ਨਹੀਂ ਕੀਤਾ ਇਹ ਨਹੀਂ ਮੈਨੂੰ ਪਤਾ ਇਸ ਗੱਲ ਦਾ। ਅੱਛੀ ਗੱਲ ਹੈ। ਗੁਰਦੁਆਰਾ ਅੱਜ ਕੱਲ੍ਹ ਵੈਸੇ ਬੰਦ ਹੈ ਕਿਉਂਕਿ ਉਹ ਬਿਕਾਜ਼ ਆਫ COVID-19, ਪਰ ਜੇ ਖੁੱਲ੍ਹਾ ਹੁੰਦਾ ਤੇ ਮੈਂ ਵੀ ਸ਼ਾਇਦ ਆਪਣੇ ਆਪ ਨੂੰ ਐਨਰੋਲ ਕੀਤਾ ਹੁੰਦਾ ਕਿ ਮੈਂ ਥੋੜ੍ਹਾ ਜਿਹਾ ਹੋਰ ਇੰਪਰੂਵ ਆਪਣੇ ਆਪ ਨੂੰ ਕਰ ਲਵਾਂ, ਕਿਉਂਕਿ ਮੈਂ ਗਲਤ ਮਤ ਲਿਖ ਜਾਂਦਾ ਵਾਂ। ਸੋ ਕਮਿਟਮੈਂਟ ਵਾਲੇ ਜਿਹੜੇ ਲੋਕ ਨੇ ਜੀ, ਉਹ ਇੰਨੇ ਕੁ ਨੇ, ਕਈ ਕੈਲੀਫੋਰਨੀਆ ਦੇ ਵਿੱਚ ਕਈ ਸਕੂਲਾਂ ਵਿੱਚ ਪੰਜਾਬੀ ਕਰਿਕੂਲਮ ਦੇ ਵਿੱਚ ਵੀ ਉਹਨਾਂ ਨੇ ਸ਼ਾਮਲ ਕਰਵਾ ਲਈ ਹੈ। ਨਿਊਯਾਰਕ ਸਿਟੀ ਵਿੱਚ ਵੀ ਕਰਵਾ ਲਈ ਹੈ, ਪੂਰੀ ਸਟੇਟ ਵਿੱਚ ਨਹੀਂ। ਪਰ ਕਈ ਜਿਹੜੇ ਖਾਨਦਾਨ ਨੇ, ਇੱਕ ਫੈਮਿਲੀ ਹੈ, ਮੇਰੇ ਮਿੱਤਰ ਨੇ ਬੜੇ ਚੰਗੇ, ਉਹਨਾਂ ਨੇ $500,000 ਦੇ ਕੇ ਇੱਕ ਯੂਨੀਵਰਸਿਟੀ ਦੇ ਵਿੱਚ ਬਕਾਇਦਾ ਸਿੱਖ ਸਟੱਡੀਜ਼ ਸੈਂਟਰ ਖੋਲ੍ਹਿਆ। ਉਹਦੇ ਵਿੱਚ ਉਹ ਗੁਰਮੁਖੀ ਵੀ ਪੜ੍ਹਾ ਰਹੇ ਨੇ, ਉਹਦੇ ਵਿੱਚ ਉਹ ਸ਼ਾਹਮੁਖੀ ਵੀ ਪੜ੍ਹਾ ਰਹੇ ਨੇ। ਇੱਥੇ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ ਸੁਣਨ ਵਾਲਿਆਂ ਨੂੰ, ਕਿਉਂਕਿ ਥੋੜ੍ਹੇ ਜਿਹੇ ਦੋਸਤਾਂ ਨੂੰ ਕਨਫਿਊਜ਼ਨ ਹੁੰਦੀ, ਜਿਹੜੇ ਬਾਹਰ ਬੈਠੇ ਦੋਸਤ। ਪੰਜਾਬੀ ਦੇ ਦੋ ਸਕ੍ਰਿਪਟ ਨੇ, ਜਾਂ ਉਹਨੂੰ ਅਸੀਂ ਰਸਮੁਲ ਖਤ ਕਹਿ ਸਕਦੇ ਹਾਂ। ਇੱਕ ਗੁਰਮੁਖੀ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਲਿਖੀ ਜਾਂਦੀ ਹੈ, ਜਿਹੜੀ ਗੁਰੂਆਂ ਨੇ ਬਣਾ ਕੇ ਦਿੱਤੀ। ਫਿਰ ਉੱਥੋਂ ਜਿਹੜੇ ਲੋਕਾਂ ਦਾ ਨਿਕਾਲ ਹੋਇਆ, ਉਹ ਅਮਰੀਕਾ ਗਏ, ਕੈਨੇਡਾ ਗਏ, ਦੁਨੀਆ ਦੇ ਜਿਹੜੇ ਦੇਸ਼ ਵਿੱਚ ਵੀ ਗਏ, ਉਹ ਪੰਜਾਬੀ ਨੂੰ ਗੁਰਮੁਖੀ ਸਕ੍ਰਿਪਟ ਦੇ ਵਿੱਚ ਲਿਖਦੇ ਨੇ। ਇੱਕ ਹੈ ਜਿਹੜਾ ਲਹਿੰਦੇ ਪੰਜਾਬ, ਪਾਕਿਸਤਾਨੀ ਪੰਜਾਬ ਦੇ ਵਿੱਚ, ਇੱਥੇ ਜਿਹੜੀ ਪੰਜਾਬੀ ਲਿਖੀ ਜਾਂਦੀ ਹੈ ਅਲਫ ਬੇ ਪੇ ਤੇ, ਜੋ ਬੁੱਲੇ ਸ਼ਾਹ ਨੇ ਲਿਖੀ, ਜੋ ਵਾਰਿਸ ਸ਼ਾਹ ਨੇ ਲਿਖੀ, ਜੋ ਬਾਫਰੀਦ ਨੇ ਲਿਖੀ, ਸ਼ਾਹ ਹੁਸੈਨ ਨੇ ਲਿਖੀ। ਇੱਥੋਂ ਦਾ ਪੰਜਾਬੀ ਦੁਨੀਆ ਦੇ ਵਿੱਚ ਜਿੱਥੇ ਜਾਏਗਾ, ਉਹ ਫਿਰ ਉਹ ਪੰਜਾਬੀ ਅਲਫ ਬੇ ਪੇ ਦੇ ਵਿੱਚ ਲਿਖੇਗਾ, ਜਿਸ ਨੂੰ ਸ਼ਾਹਮੁਖੀ ਸਕ੍ਰਿਪਟ ਆਖਦੇ ਨੇ। ਦੋਨੋਂ ਹੀ ਪੰਜਾਬੀ ਹੈ,
ਬਹੁਤ ਸਾਰੇ ਦੋਸਤਾਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਸਾਡੇ ਸਿੱਖ ਵੀਰਾਂ ਨੂੰ ਕਿ ਸ਼ਾਇਦ ਗੁਰਮੁਖੀ ਹੀ ਪੰਜਾਬੀ ਹੈ, ਸ਼ਾਹਮੁਖੀ ਉਹ ਉਰਦੂ ਹੈ। ਉਹ ਉਰਦੂ ਨਹੀਂ ਹੈ, ਹੈ ਪੰਜਾਬੀ ਹੀ। ਡਿਫਰੈਂਸ ਜਿਹੜਾ ਇਹਨਾਂ ਦੇ ਦਰਮਿਆਨ ਆਉਂਦਾ ਹੈ ਉਹ ਜਸਟ ਸਕ੍ਰਿਪਟ ਦਾ ਹੈ, ਮਤਲਬ ਲਿਖਣ ਦੇ ਸਟਾਈਲ ਦਾ ਹੈ। ਇੱਧਰ ਪੰਜਾਬੀ ਅਲਫ ਬੇ ਪੇ ਤੇ ਲਿਖੀ ਜਾਂਦੀ, ਉੱਥੇ ਜਿਹੜੇ ਪੁਰਾਣੇ ਪੰਜਾਬ ਦੇ ਅੰਦਰ ਜਿਹੜੇ ਡੰਡੇ ਚੱਲ ਰਹੇ ਸੀ, ਡੰਡਿਆਂ ਤੋਂ ਜਿਹੜਾ ਸਕ੍ਰਿਪਟ ਗੁਰੂ ਸਾਹਿਬ ਨੇ ਬਣਾਇਆ ਸੀ, ਉੱਥੇ ਉਹੀ ਚੱਲਦੀ ਹੈ। ਜੀ ਪਲੀਜ਼। ਬਿਲਕੁਲ ਠੀਕ ਹੈ ਜੀ ਤੁਸੀਂ। ਅੱਛਾ, ਅੱਗੇ ਅਸੀਂ ਅੱਗੇ ਥੋੜਾ ਜਿਹਾ ਚੱਲਦੇ ਆਈਏ ਕਿ ਪੂਰੀ ਦੁਨੀਆ ਅੱਜ ਕੱਲ੍ਹ ਇੱਕ ਫੋਕਸ ਕਰਕੇ ਬੈਠੀ ਹੋਈ ਹੈ, ਹੋਣਾ ਵੀ ਚਾਹੀਦਾ। ਪੰਜਾਬ ਅਗਰੇਰੀਅਨ ਸੁਸਾਇਟੀ ਹੈ ਔਰ ਪੰਜਾਬ ਦਾ ਬਚਾਅ ਅਸੀਂ ਐਗਰੀਕਲਚਰ ਦੇ ਵਿੱਚ ਹੀ ਲੱਭਦੇ ਹਾਂ, ਕਿਉਂਕਿ ਰੂਸ ਤਰ੍ਹਾਂ ਬਹੁਤ ਸਾਰੇ ਦੋਸਤ ਸਾਡੇ ਜਿਹੜੇ ਮਾਰਕਸਿਜ਼ਮ ਦੇ ਨਾਲ ਜੁੜੇ ਹੋਏ ਹਨ, ਕਮਿਊਨਿਸਟ ਹਨ, ਔਰ ਆਪਣੇ ਆਪ ਨੂੰ ਲੈਫਟ ਦੇ ਧੜੇ ਦੇ ਨਾਲ ਜੋੜਦੇ ਹਨ। ਉਹ ਸ਼ਾਇਦ ਕਹਿੰਦੇ ਨੇ ਕਿ ਸਨਅਤੀ ਇਨਕਲਾਬ ਜਿਹੜਾ ਜਿਵੇਂ ਰਸ਼ੀਆ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਆਇਆ, ਇੱਥੇ ਵੀ ਆਏਗਾ। ਇੰਡੀਆ ਪਾਕਿਸਤਾਨ ਦੇ ਵਿੱਚ ਵੀ ਅਸੀਂ ਉਹ ਇਨਕਲਾਬ ਅਸੀਂ ਲਿਆਵਾਂਗੇ। ਹੁਣ ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਇੱਥੋਂ ਦੇ ਜ਼ਮੀਨੀ ਹਕੀਕਤਾਂ ਹੋਰ ਹੈ। ਇਹ ਪਿਓਰ ਅਗਰੇਰੀਅਨ ਸੁਸਾਇਟੀ ਹੈ ਪੰਜਾਬ, ਸਦੀਆਂ ਤੋਂ, ਹੜੱਪਾ ਤੋਂ ਲੈ ਕੇ ਅੱਜ ਤੱਕ ਤੇ ਸਾਨੂੰ ਪਤਾ ਹੈ, ਕੋਈ 5000 ਸਾਲ ਦਾ ਸਾਨੂੰ ਪਤਾ ਹੈ ਕਿ ਟੋਟਲੀ ਅਗਰੇਰੀਅਨ ਸੁਸਾਇਟੀ ਹੈ। ਅਗਰੇਰੀਅਨ ਸੁਸਾਇਟੀ ਦੇ ਅੰਦਰ ਜਦੋਂ ਤੁਸੀਂ ਖੇਤੀ ਖੋਹ ਲਓਗੇ ਤੇ ਨਾ ਤਾਂ ਤੁਹਾਡੀ ਸਨਅਤ ਬਚੇਗੀ, ਨਾ ਉਸ ਖਿੱਤੇ ਦਾ ਕੋਈ ਫਿਊਚਰ ਬਚੇਗਾ। ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ, ਚੜ੍ਹਦੇ ਪੰਜਾਬ ਦੀ ਮਿਸਾਲ ਦੁਨੀਆ ਦੇ ਸਾਹਮਣੇ ਆ ਗਈ। ਉਹਨਾਂ ਨੇ ਜਿਤਨੇ ਉੱਥੇ ਦੋਸਤ ਕਿਸਾਨ ਜਥੇਬੰਦੀਆਂ ਸਨ ਜਾਂ ਬਾਕੀ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਸੀ, ਉਹਨਾਂ ਨੇ ਇਸ ਨੂੰ ਇੰਟਰਨੈਸ਼ਨਲ ਇਸ਼ੂ ਬਣਾ ਦਿੱਤਾ। ਲਹਿੰਦੇ ਪੰਜਾਬ ਦਾ, ਪਾਕਿਸਤਾਨੀ ਪੰਜਾਬ ਦਾ ਬੰਦਾ ਜਾਂ ਕਿਸਾਨ ਉਸ ਨੂੰ ਇਸ਼ੂ ਨਹੀਂ ਬਣਾ ਪਾਇਆ। ਉਹ ਉੱਠਦਾ ਹੈ ਆਪਣੇ ਇੱਕ ਦੋ ਬੰਦੇ ਮਰਵਾ ਕੇ ਤੇ ਉਹਦੇ ਵਿੱਚੋਂ ਇੱਕ ਧੜਾ ਗਵਰਨਮੈਂਟ ਦੇ ਨਾਲ ਨੈਗੋਸੀਏਸ਼ਨ ਕਰਕੇ ਆਪਣੇ ਕੋਈ ਮਾਲੀ ਫਾਇਦੇ ਚੁੱਕ ਕੇ ਤੇ ਉਹ ਫਿਰ ਚੁੱਪ ਹੋ ਜਾਂਦਾ ਹੈ। ਸੋ ਇੱਥੇ ਮੂਵਮੈਂਟ ਉਹ ਉਸ ਤਰੀਕੇ ਦੇ ਨਾਲ ਨਹੀਂ ਬਣ ਸਕੀ, ਖਾਲਿਸ ਲੋਕ ਨਹੀਂ ਆ ਸਕੇ ਉਹਨੂੰ ਲੀਡ ਕਰਨ ਵਾਲੇ। ਹਮੇਸ਼ਾ ਮੂਵਮੈਂਟ ਉਦੋਂ ਹੀ ਚਲਦੀਆਂ ਆਉਂਦੀਆਂ, ਲੰਬਾ ਉਦੋਂ ਹੀ ਚੱਲ ਸਕਦੀਆਂ ਜਦੋਂ ਖਾਲਿਸ ਲੋਕ ਉਹਦੇ ਵਿੱਚ ਆਉਂਦੇ, ਜਿਹੜੇ ਬਗੈਰ ਕਿਸੇ ਮਫਾਦ ਦੇ ਉਹ ਫਿਰ ਸਾਲਾਂ ਸਾਲ ਚੱਲਦੇ, ਲੋਕਾਂ ਨੂੰ ਜਗਾਉਂਦੇ। ਉੱਥੇ ਲੋਕਾਂ ਨੂੰ ਜਗਾਉਣ ਵਾਲੇ ਬੈਠ ਗਏ, ਉੱਥੇ ਮੂਵਮੈਂਟ ਬਣ ਗਈ। ਪੂਰੀ ਦੁਨੀਆ ਦੇ ਵਿੱਚ ਉਹਨੇ ਮੰਨਿਆ ਜਾ ਰਹੀ ਹੈ ਕਿ ਕਿਸਾਨ ਬੈਠੇ ਨੇ, ਔਰ ਸ਼ਾਇਦ ਦੁਨੀਆ ਦੀ ਕਿਸਾਨੀ ਦੀ ਮੂਵਮੈਂਟ ਦੀ ਸਭ ਤੋਂ ਵੱਡੀ ਮੂਵਮੈਂਟ ਹੋਵੇ ਜੋ ਚੜ੍ਹਦੇ ਪੰਜਾਬ ਦੇ ਵਿੱਚ ਲੋਕ ਉੱਥੇ ਦਿੱਲੀ ਦੇ ਆਸੇ ਪਾਸੇ ਉਹ ਬੈਠੇ ਨੇ। ਕਿਵੇਂ ਦੇਖਦੇ ਹੋ ਕਿ ਇਹ ਮੂਵਮੈਂਟ ਪੰਜਾਬ ਦਾ ਫਿਊਚਰ ਕਿਸ ਤਰੀਕੇ ਨਾਲ ਬਚਾ ਪਾਏਗੀ? ਕਿਉਂਕਿ ਖੇਤੀ ਬਚੇਗੀ, ਪੰਜਾਬੀ ਬਚੇਗੀ, ਪੰਜਾਬੀ ਬਚੇਗੀ, ਖੇਤੀ ਬਚੇਗੀ। ਦੋਨੋਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਇਹ ਜੁੜੀਆਂ ਹੋਈਆਂ। ਦੇਖੋ ਜੀ, ਕਿਸਾਨ ਇੱਕ ਤਰ੍ਹਾਂ ਨਾਲ ਸ਼ਾਹ ਰਗ ਹੈ ਹਰ ਬੰਦੇ ਦੀ। ਹਰ ਬੰਦੇ ਨੇ ਖਾਣਾ ਖਾਣਾ ਹੈ, ਹਰ ਬੰਦੇ ਨੇ ਕੱਪੜਾ ਵੀ ਪਾਉਣਾ ਹੈ, ਹਰ ਬੰਦੇ ਨੇ ਸਿਰ ਤੇ ਤੇਲ ਵੀ ਲਾਉਣਾ ਹੈ। ਤੁਸੀਂ ਦੇਖੋ ਮੇਰੀਆਂ ਲੋੜਾਂ ਜਿਹੜੀਆਂ ਨੇ ਸਿਰ ਤੋਂ ਲੈ ਕੇ ਪੈਰ ਤੱਕ ਉਹ ਸਾਰੀਆਂ ਕਿਸਾਨ ਪੂਰੀਆਂ ਕਰਦਾ ਜੀ। ਚਾਹੇ ਉਹ ਖੇਤੀ ਦੇ ਰਾਹੀਂ ਕਰੇ, ਚਾਹੇ ਉਹ ਪਸ਼ੂ ਰੱਖਦਾ ਹੈ, ਮਵੇਸ਼ੀ ਰੱਖਦਾ ਹੈ, ਉਹਨਾਂ ਦੀਆਂ ਜਿਹੜੀਆਂ ਖਲਾਂ ਨੇ, ਉਹਨਾਂ ਦੇ ਸਿੰਘ ਨੇ, ਉਹਨਾਂ ਵਿੱਚੋਂ ਵੀ ਚਾਕੂ ਟਕੂਏ ਤੇ ਹੋਰ ਕਈ ਕੁਝ ਬਣਦਾ ਹੈ, ਔਜ਼ਾਰ ਬਣਦੇ ਨੇ। ਸੋ ਸ਼ੁਰੂਆਤ ਕਿਸਾਨ ਤੋਂ ਹੀ ਹੁੰਦੀ ਹੈ। ਜੇ ਕਪਾਹ ਉਗਦੀ ਹੈ ਤੇ ਉਹਦਾ ਸੂਤ ਬਣਦਾ ਤੇ ਉਹਦੇ ਚੋਂ ਕੱਪੜਾ ਬਣਦਾ। ਸੋ ਸਾਡੀ ਹਰ ਲੋੜ ਪੂਰੀ ਕਿਸਾਨ ਹੀ ਕਰਦਾ ਹੈ। ਢਿੱਡ ਵਿੱਚ ਵੀ ਇੱਕ ਮੁਹਾਵਰਾ ਬੜਾ ਸੋਹਣਾ ਜੀ, ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਹਾਂ, ਢਿੱਡ ਨਾ ਪਈਆਂ ਰੋਟੀਆਂ, ਸਾਡੇ ਇੱਥੇ ਬੋਲਿਆ ਜਾਂਦਾ, ਢਿੱਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਹਾਂਜੀ, ਇੱਕ ਗੱਲ ਹੈ ਜੀ, ਢਿੱਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਇੱਕ ਮੈਂ ਇੱਥੇ ਹੋਰ ਵੀ ਦੱਸਦਾ ਜੇ, ਇੱਕ ਭਗਤ ਕਬੀਰ ਹੋਏ ਨੇ ਜੀ, ਉਹਨਾਂ ਨੇ ਇੱਕ ਗੱਲ ਕਹੀ ਰੱਬ ਨੂੰ, ਕਹਿੰਦਾ ਭੂਖੇ ਭਗਤ ਨਾ ਕੀਜੈ, ਭੁੱਖਿਆਂ ਭਗਤੀ ਨਹੀਂ ਹੋਣੀ। ਰੱਬ ਨੂੰ ਕਹਿੰਦੇ ਨੇ ਕਿ ਭੂਖੇ ਭਗਤ ਨਾ ਕੀਜੈ, ਜੇ ਮਾਲਾ ਆਪਣੀ ਲੀਜੈ, ਇਹ ਮਾਲਾ ਆਪਣੀ ਫੜ ਤੂੰ ਵਾਪਸ। ਸ਼ੇਖ ਫਰੀਦ ਸਰਕਾਰ ਜੀ ਨੇ ਨਹੀਂ ਫਰਮਾਇਆ ਸੀ ਕਿ 5 ਰੁਕਨ ਈਮਾਨ ਦੇ, 6ਵਾਂ ਫਰੀਦ ਦਾ ਟੁੱਕ, ਜੇ ਨਾ ਲੱਭੇ 6ਵਾਂ ਤੇ 5 ਹੀ ਜਾਂਦੇ ਮੁੱਕ। ਇਹਦੇ ਬਾਰੇ ਮੈਨੂੰ ਇਹ ਕਨਫਰਮ ਨਹੀਂ ਹੈ ਕਿ ਆਇਆ ਇਹ ਲਾਈਨ ਬਾਬਾ ਫਰੀਦ ਦੀ ਹਨ, ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਇਹ ਵੀ ਉਸੇ ਤਰੀਕੇ ਨਾਲ ਜਿਵੇਂ ਲੋਕਾਂ ਦੀਆਂ ਬੋਲੀਆਂ ਫੁੱਟਦੀਆਂ, ਇਹ ਵੀ ਕੋਈ ਲੋਕਾਂ ਦੇ ਵਿੱਚੋਂ ਕੋਈ ਸ਼ਲੋਕ ਜਿਹੜਾ ਉਹ ਫੁੱਟਿਆ।